अस्सलाम वालेकुम, सत श्री अकाल, प्रणाम। मैं ਹਾਂ नासिर खसाना जी और तुसी देख रहे हो पंजाबी चैनल एक पिंड पंजाब ਦਾ। इस चैनल ते 1947 ਨਾਲ जुड़ियां हुई सच्चियां कहानियां, पंजाब ਦਾ मुकदा होया नायाब कल्चर, असली पंजाब के रस्मों रिवाज ਤੇ 47 ਤੋਂ ਪਹਿਲੇ ਪਾਕਿਸਤਾਨ ਤੋਂ ਜਾਣ ਵਾਲੇ ਹਿੰਦੂ ਸਿੱਖ ਭਾਈਆਂ ਦੇ ਪਿੰਡਾਂ ਦੀਆਂ ਵੀਡੀਓ ਤੁਸੀਂ ਇਸ ਚੈਨਲ ਤੇ ਦੇਖ ਸਕਦੇ ਹੋ। ਜੇਕਰ ਤੁਸੀਂ ਵੀ ਆਪਣੇ ਪਾਕਿਸਤਾਨੀ ਪੰਜਾਬ ਦੇ ਪਿੰਡਾਂ ਦੀ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤੇ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸਾਡੀ ਟੀਮ ਦੇ ਨਾਲ ਰਾਬਤਾ ਕਰ ਸਕਦੇ ਹੋ। 47 ਵੇਲੇ अचानक अपने भरे हुए घर-बार ਤੇ ਆਪਣੇ ਯਾਰ ਵੇਲੀ ਛੱਡਣੇ ਬਹੁਤ ਔਖਾ ਕੰਮ ਸੀ। ਕਈ ਸਾਲ ਲੱਗ ਗਏ ਨਵੀਂ ਜਗ੍ਹਾ ਜਾ ਕੇ ਨਵੇਂ ਲੋਕਾਂ ਦੇ ਵਿੱਚ ਵਸਣ ਲੱਗਿਆਂ, ਪਰ ਮਰਦੇ ਦਮ ਤੱਕ ਦਿਲੋਂ ਦਿਮਾਗ ਦੇ ਵਿੱਚ ਆਪਣਾ ਪੁਰਾਣਾ ਦੇਸ਼ ਦੇਖਣ ਦੀ ਤਾਂਘ ਰਹੀ। ਔਰ ਇਸ ਤਾਂਘ ਨੂੰ ਜਾਂਦਿਆਂ ਜਾਂਦਿਆਂ ਉਹ ਆਪਣੀ ਨਵੀਂ ਨਸਲ ਦੇ ਦਿਲ ਵਿੱਚ ਵੀ ਛੱਡ ਗਏ। ਸਾਨੂੰ ਬਹੁਤ ਸਾਰੇ ਇਹਨਾਂ ਜਾਣ ਵਾਲਿਆਂ ਬਜ਼ੁਰਗਾਂ ਦੀ ਔਲਾਦ ਵਿੱਚੋਂ ਫੋਨ ਕਰਦੇ ਆ ਕਿ ਸਾਡਾ ਪਿੰਡ ਸਾਨੂੰ ਦਿਖਾਇਆ ਜਾਏ। ਇਹਨਾਂ ਨੂੰ ਸਿਰਫ ਪਿੰਡ ਦੇ ਨਾਮ ਦਾ ਪਤਾ ਹੁੰਦਾ ਹੈ ਜਾਂ ਉਸ ਵੇਲੇ ਜੋ ਜ਼ਿਲ੍ਹਾ ਸੀ ਉਸ ਦੇ ਬਾਰੇ ਥੋੜ੍ਹਾ ਬਹੁਤ ਪਤਾ ਹੁੰਦਾ ਹੈ। ਕਈ ਸਾਡੇ ਵੀਰ ਭਰਾਵਾਂ ਨੂੰ ਸਹੀ ਤਰ੍ਹਾਂ ਪਿੰਡ ਦੇ ਨਾਮ ਦਾ ਵੀ ਪਤਾ ਨਹੀਂ ਹੁੰਦਾ। ਇਸ ਕਰਕੇ ਕਈ ਵਾਰੀ ਮਤਲੂਬਾ ਪਿੰਡ ਲੱਭਣੇ ਬਹੁਤ ਔਖੇ ਹੋ ਜਾਂਦੇ ਆ। जिस पिंड की वीडियो अज तुसी देख रहे हो, इस नाम के 2 पिंड सी। पहले असी जिला फैसलाबाद तो जड़ांवाले वाल जांदियां होयां करार वाला पिंड विच गए। पिंड बहुत खूबसूरत सी, साफ सुथरियां गलियां बाज़ार, बहुत अच्छे लोग उस पिंड विच सानू मिले। पर उत्थे जाके पता चलिया कि इस पिंड विचों 47 वेले ना कोई उठ के गया और ना ही कोई चढ़दे पंजाब विचों आके इत्थे वसिया। सारा पिंड कमोका बरादरी का सी और वो लोग कई नस्लों तो इस पिंड विच रह रहे हैं। इस तो बाद पता चलिया कि इस नाम का एक पिंड जिला शेखूपुरा, तहसील सफदराबाद, पुराना नाम मंडी ढाबा, उत्थे भी हैगा आ। उस पिंड राबता करने तो बाद एक पिंड पंजाब दा चैनल की टीम उस पिंड पहुँच गई। दोस्तों, बिल आखिर साडी टीम चक नंबर 171 करार वाला पहुँच गई। दसते जाने जी कि करार वाला 171 चक एक बहुत छोटा जिहा पिंड है जी, लेकिन 171 नाम ते कोई 6 तो 7 ਜਿਹੜੇ ਪਿੰਡ ਛੋਟੇ ਛੋਟੇ ਨਾ ਉਹ ਨੇੜੇ ਨੇੜੇ ਆਬਾਦ ਹੈ। ਇਹ ਪਿੰਡ ਸਾਡੇ ਵੀਰ ਮਹਿੰਦਰ ਮੁਸਕਾਨ ਹੋਣਾ ਦੇ ਵੜਕਿਆਂ ਦਾ ਪਿੰਡ ਸੀ। ਮਹਿੰਦਰ ਮੁਸਕਾਨ ਹੋਣਾ ਦੇ ਦਾਦਾ ਆਤਮਾ ਸਿੰਘ ਉਰਫ ਬਸੰਤਾ ਇਸ ਪਿੰਡ ਦੇ ਨੰਬਰਦਾਰ ਸੀਗੇ ਔਰ ਇਹਨਾਂ ਦੇ ਇੱਕ ਭਾਈ ਦਾ ਨਾਮ ਦਲੀਪ ਸਿੰਘ ਸੀਗਾ ਜੋ ਕਿ ਛੜਾ ਸੀ ਔਰ ਉਹਨਾਂ ਦੀ ਕੋਈ ਔਲਾਦ ਨਹੀਂ ਸੀ, ਉਹਨਾਂ ਨੇ ਸ਼ਾਦੀ ਨਹੀਂ ਸੀ ਕਰਾਈ। आत्मा सिंह उर्फ बसंता इन्हां दे बेटे नत्था सिंह, प्रताप सिंह, गुरबचन सिंह उर्फ बचना जिहड़ा कि उस वेले स्कूल विच पढ़दा सी। चौथे नंबर ते स्वर्ण सिंह जोड़े सब तो छोटे सी, उस वेले कबड्डी दे तगड़े प्लेयर मन्ने जांदे सी ते नाल नाल दर्जियां दा काम भी करदे सी। सरदार आत्मा सिंह के वड्डे मुंडे नत्था सिंह, जिन्होंने अज भी उस वेले के बजुर्ग जो अज भी जिंदा ने उन्होंने जानते हैं और दसते हैं कि सरदार नत्था सिंह ने अपने आण जाण लई
ਉਸ ਵੇਲੇ ਟਾਂਗਾ ਘੋੜਾ ਵੀ ਰੱਖਿਆ ਸੀ। ਸਰਦਾਰ ਨੱਥਾ ਸਿੰਘ ਆਪਣੀ ਇੱਕ ਬੇਲੀ ਫੱਤਾ ਰਾਈ ਦੇ ਨਾਲ ਕਪਾਹ ਦੇ ਗੱਡੇ ਭਰ ਕੇ ਨਨਕਾਣਾ ਸਾਹਿਬ ਲੈ ਕੇ ਜਾਂਦੇ ਹੁੰਦੇ ਸੀ। ਸਰਦਾਰ ਨੱਥਾ ਸਿੰਘ ਹੁਣਾਂ ਨਾਲ ਜੁੜਿਆ ਇੱਕ ਵਾਕਿਆ ਦੱਸਦੇ ਜਾਂਦੇ ਹਾਂ ਜੀ ਕਿ ਹਦਵਾਣੇ ਵੇਚਣ ਵਾਲੇ ਨਾਲ ਕਿਸੇ ਹੋਰ ਬੰਦੇ ਦੀ ਖਾਤਰ ਉਹਨਾਂ ਨੂੰ ਲੜਨਾ ਪੈ ਗਿਆ ਅਤੇ ਉਸ ਵੇਲੇ ਉਹਨਾਂ ਨੇ ਖੁੰਡੇ ਨਾਲ ਉਸ ਦੀ ਠੁਕਾਈ ਕੀਤੀ। ਇਸ ਤੋਂ ਬਾਅਦ ਉਹਨਾਂ ਦੀ ਅੱਲ ਖੁੰਡੇ ਵਾਲੇ ਸਰਦਾਰ ਪੈ ਗਈ। ਸਰਦਾਰ ਨੱਥਾ ਸਿੰਘ ਦੇ 3 ਬੇਟੇ ਸੀ ਜੋ ਕਿ ਹੁਣ ਯੂਪੀ ਵਿੱਚ ਰਹਿੰਦੇ ਨੇ। ਫਤਿਹ ਸਿੰਘ ਮਰਹੂਮ, ਜਗਤਾਰ ਸਿੰਘ ਤੇ ਅਮਰਜੀਤ। ਸਰਦਾਰ ਆਤਮ ਸਿੰਘ ਦੇ ਦੂਜੇ ਮੁੰਡੇ ਪ੍ਰਤਾਪ ਸਿੰਘ ਦੇ 4 ਬੇਟੇ ਔਰ 3 ਬੇਟੀਆਂ ਸੀ, ਜਿਨ੍ਹਾਂ 'ਚੋਂ ਪਹਿਲੇ ਮੁੰਡੇ ਦਾ ਨਾਮ ਬਲਕਾਰ ਸਿੰਘ, ਦੂਸਰੇ ਦਾ ਨਾਮ ਇਕਬਾਲ ਸਿੰਘ, ਤੀਸਰੇ ਦਾ ਨਾਮ ਸੁੱਖੀ ਸਿੰਘ ਜੋ ਕਿ ਹੁਣ ਇਸ ਦੁਨੀਆ ਵਿੱਚ ਨਹੀਂ ਹੈਗੇ, ਚੌਥੇ ਦਾ ਨਾਮ ਕਿਸ਼ਨ ਸਿੰਘ, ਉਹ ਵੀ ਇਸ ਵੇਲੇ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ। ਮਹਿੰਦਰ ਮੁਸਕਾਨ ਹੋਣਾ ਦੇ ਤੀਜੇ ਤਾਇਆ ਤੇ ਸਰਦਾਰ ਆਤਮਾ ਸਿੰਘ ਦੇ ਤੀਸਰੇ ਮੁੰਡੇ ਦਾ ਨਾਮ ਗੁਰਬਚਨ ਸਿੰਘ ਸੀ, ਜਿਨ੍ਹਾਂ ਦੇ 5 ਮੁੰਡੇ ਨੇ। ਵੱਡੇ ਮੁੰਡੇ ਦਾ ਨਾਮ ਮੇਵਾ ਸਿੰਘ, ਦੂਜੇ ਦਾ ਨਾਮ ਜੋਗਿੰਦਰ ਸਿੰਘ, ਤੀਸਰੇ ਦਾ ਨਾਮ ਪ੍ਰਿਤਪਾਲ ਸਿੰਘ, ਚੌਥੇ ਦਾ ਨਾਮ ਅਵਤਾਰ ਸਿੰਘ, ਪੰਜਵੇਂ ਦਾ ਨਾਮ ਅਮਰੀਕ ਸਿੰਘ। ਸਰਦਾਰ ਆਤਮਾ ਸਿੰਘ ਦੇ ਚੌਥੇ ਮੁੰਡੇ ਸਰਦਾਰ ਸਵਰਨ ਸਿੰਘ ਜੋ ਕਿ ਮਹਿੰਦਰ ਮੁਸਕਾਨ ਹੋਣਾ ਦੇ ਪਿਤਾ ਜੀ ਸਨ। ਮਹਿੰਦਰ ਸਿੰਘ ਮੁਸਕਾਨ ਹੋਣੀ 4 ਭਾਈ ਨੇ। ਸੁੱਚਾ ਸਿੰਘ ਜੋ ਕਿ ਯੂਪੀ ਵਿੱਚ ਰਹਿੰਦੇ ਨੇ, ਉਹਨਾਂ ਦੇ 2 ਬੇਟੇ ਔਰ 2 ਬੇਟੀਆਂ ਨੇ। ਮਹਿੰਦਰ ਸਿੰਘ ਮੁਸਕਾਨ ਅਮਰੀਕਾ 'ਚ ਰਹਿੰਦੇ ਨੇ ਔਰ ਇਹਨਾਂ ਦੇ 2 ਬੇਟੀਆਂ ਔਰ 1 ਬੇਟਾ ਹੈ। ਸਰਦਾਰ ਸਵਰਨ ਸਿੰਘ ਹੋਣਾ ਦੇ ਤੀਜੇ ਮੁੰਡੇ ਦਾ ਨਾਮ ਜੋਗਾ ਸਿੰਘ ਹੈ ਔਰ ਇਹਨਾਂ ਦੇ 2 ਬੇਟੇ ਆ। ਚੌਥੇ ਮੁੰਡੇ ਦਾ ਨਾਮ ਸਤਨਾਮ ਸਿੰਘ ਸੀ ਜੋ ਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ। ਸਰਦਾਰ ਸਤਨਾਮ ਸਿੰਘ ਮਰਹੂਮ ਹੋਣਾ ਦੇ 2 ਬੇਟੀਆਂ ਔਰ 1 ਬੇਟਾ ਹੈ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ। ਫੱਤਾ ਰਾਈ ਔਰ ਚੌਧਰੀ ਬੀਰਦੀਨ ਹੋਣਾ ਦਾ ਇਸ ਫੈਮਿਲੀ ਦੇ ਨਾਲ ਬਹੁਤ ਜ਼ਿਆਦਾ ਬਹਿਣ ਖਲੋਣ ਸੀ। ਫੱਤਾ ਰਾਈ ਸਰਦਾਰ ਨੱਥਾ ਸਿੰਘ ਹੋਣਾ ਦੇ ਨਾਲ ਜ਼ਿਮੀਂਦਾਰਾ ਕਰਵਾਉਂਦਾ ਹੁੰਦਾ ਸੀ ਔਰ ਚੌਧਰੀ ਬੀਰਦੀਨ ਇੱਕ ਚੌਧਰੀ ਬੰਦਾ ਸੀ। ਇਲਾਕੇ ਵਿੱਚ ਜਦ ਕੋਈ ਚੋਰੀ ਹੋ ਜਾਂਦੀ ਤਾਂ ਲੋਕ ਚੌਧਰੀ ਬੀਰਦੀਨ ਕੋਲ ਗਵੇੜ ਲਵਾਉਣ ਲਈ ਆਉਂਦੇ ਹੁੰਦੇ ਸੀ ਕਿ ਚੋਰੀ ਕਰਨ ਵਾਲੇ ਦੀ ਪੈੜ ਕਿੱਧਰ ਨੂੰ ਜਾਂਦੀ ਹੈ। ਸਰਦਾਰ ਆਤਮਾ ਸਿੰਘ ਉਰਫ ਬਸੰਤਾ ਨੰਬਰਦਾਰ ਹੋਣਾ ਦੀ ਫੈਮਿਲੀ 47 ਤੋਂ ਬਾਅਦ ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਗੜਸ਼ੰਕਰ ਦੇ ਪਿੰਡ ਚੌੜਾ ਵਿੱਚ ਜਾ ਕੇ ਵਸ ਗਈ। ਹੁਣ ਚੌੜਾ ਪਿੰਡ ਵਿੱਚ ਹਿੰਦੂ ਰਾਜਪੂਤ ਤੇ ਸਿੱਖ ਜੱਟ ਆਬਾਦ ਨੇ। ਚੱਕ ਨੰਬਰ 171 ਕਰਾਰ ਵਾਲੇ ਦੀ ਗੱਲ ਕਰੀਏ, ਇਹ ਤਹਿਸੀਲ ਸਫਦਰਾਬਾਦ, ਜਿਹਦਾ ਪਹਿਲੇ ਨਾਮ ਮੰਡੀ ਢਾਬਾਂ ਸੀ, ਜ਼ਿਲ੍ਹਾ ਸ਼ੇਖੂਪੁਰਾ। 1947 ਤੋਂ ਪਹਿਲੇ ਨਨਕਾਣਾ ਸਾਹਿਬ ਤਹਿਸੀਲ ਸੀ, ਉਸ ਦੇ ਵਿੱਚ ਆਉਂਦਾ ਹੈ ਜੀ। ਨਜ਼ਦੀਕੀ ਜਿਹੜੇ ਪਿੰਡ ਹੈ ਉਹਨਾਂ ਦੇ ਵਿੱਚ ਝੰਡਿਆਂ ਵਾਲੀ, ਪਠਾਣ ਵਾਲਾ, ਮਿੱਤੋ ਟਿੱਬੀ, ਇਹ ਸਾਰਾ ਪਿੰਡ ਜੱਟ ਬਰਾਦਰੀ ਦਾ ਆ ਜੀ। ਮਿੱਤੋ ਟਿੱਬੀ, ਹਯਾਤਾਬਾਦ, ਪੁਰਾਣਾ ਨਾਮ ਕੁਚਾਂ ਵਾਲੀ, ਗੰਜੀ ਹੱਟੀ, ਸੌਣ ਸਿੰਘ ਵਾਲੀ, ਲਹਿਣਾ ਸਿੰਘ, ਸੰਤ ਸਿੰਘ, ਚੇਤ ਸਿੰਘ, ਬਹਾਲੀ ਕੇ, ਗੁਜਰਪੁਰਾ। ਗੁਜਰਪੁਰਾ ਦੀਆਂ 2 ਆਬਾਦੀਆਂ ਜੀ, ਇੱਕ ਨਹਿਰ ਵਾਲਾ ਗੁਜਰਪੁਰਾ, ਇੱਕ ਦੂਸਰਾ ਗੁਜਰਪੁਰਾ ਜੀ। ਯਾਤਰੀ ਸਿੱਖਾਂ ਵਾਲੀ, ਬਾਗਾਂ ਵਾਲੀ ਕੜਿਆਲ, ਇੱਲਾਂ ਵਾਲੀ, ਮੰਡਿਆਲਾ, ਜੇ ਚੱਕ। ਤਕਰੀਬਨ 40 ਘਰਾਂ ਦੇ ਇਸ ਪਿੰਡ ਵਿੱਚ ਸਾਰੇ ਗੁੱਜਰ ਬਰਾਦਰੀ ਦੇ ਲੋਕ ਬੈਠੇ ਨੇ ਔਰ ਜਲੰਧਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਲਾਕੇ ਵਿੱਚੋਂ ਆ ਕੇ ਬੈਠੇ ਆ। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम अज पहुंची है जी करार वाले ਚੱਕ ਦੇ ਵਿੱਚ 171 करार वाला। ਇੱਥੇ ਸਾਡੇ 1947 ਦੀ ਜਦੋਂ ਵੰਡ ਹੋਈ ਸੀਗੀ
ਮਹਿੰਦਰ ਸਿੰਘ ਜਿਹੜੇ ਆ ਜੀ ਉਹਨਾਂ ਦੇ ਬਾਵਜੂਦ ਇਸ ਪਿੰਡ ਦੇ ਵਿੱਚੋਂ ਉੱਠ ਕੇ ਗਏ ਸੀਗੇ। ਉਹਨਾਂ ਦੀ ਫਰਮਾਇਸ਼ 'ਤੇ ਅਸੀਂ ਇਸ ਪਿੰਡ ਦੇ ਵਿੱਚ ਆਏ ਹਾਂ। ਜਿਹੜੇ ਬਜ਼ੁਰਗ ਸਾਨੂੰ ਮਿਲੇ ਉਹਨਾਂ ਦੀ ਗੱਲਬਾਤ ਵੀ ਉਹਨਾਂ ਨਾਲ ਸਾਂਝੀ ਕਰਾਂਗੇ। ਜਿਹੜੇ ਉਹ ਬਜ਼ੁਰਗ ਦੱਸਦੇ ਸੀ ਵੀ ਇੱਥੇ 2-4 ਬਜ਼ੁਰਗ ਜਿਨ੍ਹਾਂ ਦੇ ਨਾਂ ਲਏ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ ਜੀ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਬਾਬਾ ਜੀ ਪਹਿਲੇ ਤਾਂ ਆਪਣਾ ਨਾਂ ਦੱਸੋ ਕੀ? ਮੇਰਾ ਨਾਂ ਜੀ ਬਾਬੂ ਅਹਿਮਦ ਹਸਨ। ਬਾਬੂ ਅਹਿਮਦ ਹਸਨ। हाँ जी। ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ? हाँ जी जी सर। ਪਾਕਿਸਤਾਨ ਬਣਨ ਤੋਂ ਪਹਿਲੇ ਹੀ ਇੱਥੇ ਹੁੰਦੇ ਸੀਗੇ? पाकिस्तान बनने पहला मैं कोट हयात खान साहब, मेरे ताया जी चौधरी कादर दीन मुख्तार नवाब सर सिकंदर हयात खान ਸੀ, ਉਹਨਾਂ ਦੇ ਕੋਲ ਮੈਂ ਇੱਥੇ ਰਹਿੰਦਾ ਸੀ। ਨਾ ਆਪਾਂ ਨੂੰ ਯਾਨੀ ਪਾਕਿਸਤਾਨ ਬਣਨ ਤੋਂ ਪਹਿਲੇ ਕਿੰਨੀ ਦੇਰ ਆਪਾਂ ਇਸ ਪਿੰਡ 'ਚ ਆਏ ਸੀਗੇ? ਮੈਨੂੰ ਨਹੀਂ ਇਸ ਗੱਲ ਦਾ ਨਹੀਂ ਪਤਾ। ਪਹਿਲੇ ਸੀ ਉਹਦਾ ਜਾੜਿਆਂ ਤੋਂ ਪਹਿਲੇ ਇੱਥੇ ਰਹੇ? ਉਹ ਪਿੰਡ ਜੁਦਾ ਉਹ ਆ ਅੱਛਾ। ਕੋਟ ਹਯਾਤ ਖਾਨ ਇਹ ਉਹਦਾ ਮਤਾਇਤ ਉਹਨਾਂ ਦੇ ਸੀਗੇ। ਇਹ ਪਿੰਡ ਇਹ ਸਿੱਖਾਂ ਦੇ 10 ਮਰਬਿਆਂ ਦੇ ਸੀ ਤੇ ਲੇਕਿਨ ਇਹ ਚੱਕ ਇੱਕ ਵਾਰ ਤਾਂ ਮੈਨੂੰ ਇਹਨਾਂ ਦਾ ਉਸ ਜ਼ਮਾਨੇ ਦਾ ਮੈਨੂੰ ਨਹੀਂ ਪਤਾ ਵੀ ਕੀ ਹਾਲਾਤ ਸੀ ਜਾਂ ਕੀ ਨਹੀਂ ਸੀ, ਕਿਉਂ ਮੈਂ ਹਲੇ ਬੱਚਾ ਸੀ, ਮੈਨੂੰ ਨਹੀਂ ਪਤਾ। ਇਸ ਪਿੰਡ ਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸਿਓ ਵੀ ਇਹ ਪਿੰਡ ਦਾ ਕੀ ਮਹੱਲੇ ਵਕੂ ਆ? ਇਹ ਪਿੰਡ ਕਰਾਰ ਵਾਲਾ ਚੱਕ ਨੰਬਰ 171 ਵਾ। ਅੱਛਾ ਜੀ। ਤਹਿਸੀਲ ਸਫਦਰਾਬਾਦ, ਜ਼ਿਲ੍ਹਾ ਸ਼ੇਖੂਪੁਰਾ ਆ। ਅੱਛਾ ਜੀ। ਹਾਂਜੀ। ਹੋਰ ਪਹਿਲੇ ਜ਼ਿਲ੍ਹਾ ਸ਼ੇਖੂਪੁਰਾ ਹੁੰਦਾ ਸੀ ਇਹਦਾ? ਪਹਿਲਾ ਜ਼ਿਲ੍ਹਾ ਸ਼ੇਖੂਪੁਰਾ ਸਾਹਿਬ, ਇਹਦੇ ਵਿੱਚੋਂ ਨਨਕਾਣਾ ਸਾਹਿਬ ਮਗਰੋਂ ਬਣਿਆ ਜ਼ਿਲ੍ਹਾ। ਅੱਛਾ। ਇਹ ਪਹਿਲਾਂ ਅਸੀਂ ਨਨਕਾਣਾ ਸਾਹਿਬ ਚਲੇ ਗਏ ਸੀ, ਅੱਛਾ। ਉਹਦੇ ਮਗਰ ਲੋਕਾਂ ਨੇ ਐਜੀਟੇਸ਼ਨ ਸ਼ੁਰੂ ਕੀਤੀ, ਲੋਕ ਸਾਰੇ ਨਹੀਂ ਸੀ ਜਾਂਦੇ ਉਧਰ ਨੂੰ, ਅਸੀਂ ਮੁੜ ਕੇ ਫੇਰ ਜ਼ਿਲ੍ਹੇ ਸ਼ੇਖੂਪੁਰੇ ਚ ਆ ਗਏ, ਤਹਿਸੀਲ ਸਫਦਰਾਬਾਦ। ਬਾਬਾ ਜੀ ਇੱਥੋਂ ਜਿਹੜਾ ਨਨਕਾਣਾ ਸਾਹਿਬ ਦਾ ਕਿੰਨਾ ਕੁ ਫਾਸਲਾ ਆ? ਨਨਕਾਣਾ ਸਾਹਿਬ ਦਾ ਮੇਰਾ ਖਿਆਲ ਹੈ ਇੱਥੋਂ 30 ਹੋਊਗਾ, 30-32 ਮੀਲ। ਅਸੀਂ ਮਾਨਾਂ ਵਾਲੇ ਦੀ ਗਿਣਦੇ, ਅਸੀਂ ਇੱਥੋਂ ਨਹੀਂ ਨਾ ਗਿਣੀ ਜਾਂਦੇ। ਮਾਨਾਂ ਵਾਲਾ ਇੱਥੋਂ 12 ਕਿਲੋਮੀਟਰ। ਆਹੋ, ਤਾਂ ਮਾਨਾਂ ਵਾਲੇ ਉਹ ਇੰਨਾ ਕੇ ਪਰੇ ਆ, ਮੇਰੇ ਖਿਆਲ ਉਹ ਜ਼ਿਆਦਾ ਹੋਊਗਾ 2-4। ਬਾਬਾ ਜੀ ਤੁਹਾਨੂੰ ਕੋਈ ਇਹਦੇ ਬਾਰੇ ਮਾਲੂਮਾਤ ਹੈ ਕਿ ਇੱਥੇ ਪਹਿਲੇ ਕੋਈ ਸਿੱਖ ਜਿਹੜੇ ਰਹਿੰਦੇ ਸੀ, ਆਪਾਂ ਕਿਸੇ ਬਜ਼ੁਰਗਾਂ ਤੋਂ ਆਪਣੇ ਨਾਂ ਉਹਨਾਂ ਦੇ ਸੁਣੇ ਹੋ? ਨਹੀਂ, ਉਹਦੇ ਮੁਤਲਕ ਮੈਨੂੰ ਬੇਟਾ ਕੋਈ ਪਤਾ ਨਹੀਂ, ਕਿਉਂ ਮੈਂ ਉਦੋਂ ਇਸ ਅਹਿਲ ਨਹੀਂ ਸਾਬੇ ਮੈਨੂੰ ਪਤਾ ਲੱਗ ਸਕੇ। ਹਾਂਜੀ। ਹੁਣ ਇਸ ਟਾਈਮ ਇੱਥੇ ਕਿਹੜੀ ਆਬਾਦੀ ਬੈਠੀ, ਕਿਹੜੀ ਬਰਾਦਰੀ ਦੇ ਲੋਕ ਬੈਠੇ? ਇੱਥੇ ਜੀ ਅਸੀਂ ਗੁੱਜਰ ਬਰਾਦਰੀ ਆ। ਅੱਛਾ ਜੀ। ਸਾਰੇ ਇੱਕੋ ਹੀ ਆ, ਅਸੀਂ ਇੱਕ ਦੂਜੇ ਦੇ ਲੱਗਦੇ ਆ। ਹਾਂਜੀ। ਤੇ ਉਦੋਂ ਸਨ 47 ਦੇ ਬੈਠੇ ਆ ਅਸੀਂ, ਹੁਣ ਤਾਂ ਹੀ ਸਾਡੀ ਕਾਰੋਬਾਰ ਚੱਲਣ ਡਿਆ। ਅੱਛਾ ਬਾਬਾ ਜੀ, ਇਹ ਆਪਣਾ ਜਿਹੜੇ ਗੁੱਜਰ ਬੈਠੇ ਭਲਾ ਕਿੱਥੋਂ ਆਏ ਆ ਆਪਣਾ ਪਿੱਛੋਂ ਇੰਡੀਆ ਚੋਂ? ਇਹ ਪਿੱਛੋਂ ਜੀ ਬੁੜਿਆਂ ਤੇ ਸੁਣਿਆ ਵੀ ਜਲੰਧਰ ਦੇ ਜ਼ਿਲ੍ਹੇ ਚੋਂ, ਹੁਸ਼ਿਆਰਪੁਰ ਦੇ ਜ਼ਿਲ੍ਹੇ ਚੋਂ ਆਏ ਆ। ਅੱਛਾ। ਇੱਥੇ ਆ ਕੇ ਅਸੀਂ ਬਹਿ ਗਏ ਚੌਧਰੀ ਕਾਦਰ ਦੀਨ ਦੇ ਨਜ਼ਰੀਏ ਦੇ ਤਹਿਤ, ਉਹ ਅਸੀਂ ਇੱਥੇ ਆ ਕੇ ਬੈਠੇ, ਅਸੀਂ ਉਹਦੇ ਰਿਸ਼ਤੇਦਾਰ ਅਜੀਜ਼ ਸੀ ਇਹ ਬੰਦੇ, ਇੱਥੇ ਬਹਿ ਗਏ। ਅੱਛਾ, ਇੱਕ ਬੀਰਦੀਨ ਦੇ ਬਾਰੇ ਗੱਲ ਕਰਦੇ ਸੀ ਉਹ, ਕਿ ਬੀਰਦੀਨ ਬੰਦਾ ਸੀ, ਕਾਫੀ ਚੌਧਰੀ ਬੰਦਾ ਸੀਗਾ ਜੀ, ਉਹਦੇ ਬਾਰੇ ਕੋਈ ਸੁਣੀ ਸੁਣਾਈ ਗੱਲ ਜਾਂ? ਬੀਰਦੀਨ ਦੇ ਸਾਡੇ ਪਿੰਡ ਦਾ ਕੋਈ ਨਹੀਂ। ਅੱਛਾ। ਉਹਦਾ ਸਾਨੂੰ ਕੋਈ ਪਤਾ ਨਹੀਂ। ਉਹ ਬੀਰਦੀਨ ਮੈਂ ਇੰਨਾ ਸੁਣਿਆ ਆ ਵੀ ਮੁਹੰਮਦਪੁਰੇ ਦਾ ਸਾ ਚੌਧਰੀ, ਉਹ ਵੀ ਮਗਰੋਂ ਲੋਕ ਆ ਕੇ ਉਹ ਜਿੰਦਾ ਰਿਹਾ। ਇਸ ਚੌਧਰੀ ਕਾਦਰ ਦੀਨ ਕੋ ਕਈ ਵਾਰੀ ਉਹ ਆਉਂਦਾ ਸੀ, ਇਸ ਵਾਸਤੇ ਮੈਂ ਸੁਣਿਆ, ਮੈਨੂੰ ਉਹਦੀ ਸ਼ਕਲ ਦਾ ਮੈਨੂੰ ਨਹੀਂ ਪਤਾ। ਯਾਨੀ ਨਾ ਸੁਣਿਆ ਵੀ ਹੈਗਾ ਸੀ ਬੰਦਾ? ਹੈਗਾ ਸੀ। ਅੱਛਾ। ਆਹ ਇਹ ਦੱਸਦੇ ਆ ਜੀ ਮੁਹੰਮਦਪੁਰੇ ਦਾ ਕੀ ਨਾਂ ਸੀ ਇਹ? ਵੀਰਦੀਨ, ਚੌਧਰੀ ਵੀਰਦੀਨ ਚੌਰ ਰਾਈ ਸਾਨੂੰ ਸਾਰੇ ਰਾਈ। ਮੈਨੂੰ ਇਹ ਸ਼ੱਕ, ਮੈਨੂੰ ਕੋ ਪੂਰਾ ਪਤਾ ਐਕਚੁਅਲੀ ਤਾਂ ਨਹੀਂ ਪਤਾ। ਹੁਣ ਮੈਂ ਸੁਣਿਆ ਵੀ ਚੌਧਰੀ ਵੀਰਦੀਨ ਮੁਹੰਮਦਪੁਰੇ ਦਾ ਸੀਗਾ, ਉਹ ਇੱਥੇ ਆਉਂਦਾ ਰਿਹਾ ਚੌਧਰੀ ਸਾਹਿਬ ਕੋ, ਚੌਧਰੀ ਇੱਕ ਦੂਜੇ ਨੂੰ ਮਿਲਦੇ ਰਹੇ ਆ, ਤੇ ਮੈਂ ਉਹ ਦੇਖਿਆ ਦੁਖਿਆ ਨਹੀਂ, ਨਾ ਮੈਨੂੰ ਉਹਦਾ ਪਤਾ। ਹਾਂ। ਪਿੰਡ ਆ ਇੱਥੋਂ 4-5 ਕਿਲੋਮੀਟਰ ਤੇ ਆ, ਤੇ ਚੱਕ 173 ਆ ਉਹਦਾ। ਇਹ ਸਾਡਾ 171 ਚੱਕ ਵਾ, ਕਰਾਰ ਵਾਲਾ 71 ਚੱਕ 'ਚ ਹੈਗੀਆਂ 5-6 ਆਬਾਦੀਆਂ ਆ। ਇਹ ਕੋਟ ਹਯਾਤ ਖਾਂ ਵਾਲੀ ਵੀ ਤੇ ਸੌਣ ਸਿੰਘ ਵਾਲੀ ਵੀ ਅੱਗੋਂ ਆ ਜਾਂਦੀ ਹੈ, ਛੋਟੀ ਕੁੱਚਾਂ ਵਾਲੀ, ਸੰਤ ਸਿੰਘ, ਇੱਕ ਹੈ ਪਠਾਨ ਵਾਲਾ, ਇਹ ਸਾਰੀਆਂ 171 ਚੱਕ 'ਚ ਆਬਾਦੀਆਂ, ਛੋਟੀਆਂ ਆਬਾਦੀਆਂ। ਬਾਬਾ ਜੀ ਉਹ ਜਿਹੜੇ ਇੱਕ ਫੱਤੇ ਰਾਈ ਦੇ ਬਾਰੇ ਦੱਸਦੇ ਸੀਗੇ, ਉਹ ਵੀ ਤੁਸੀਂ ਦੱਸਦੇ ਵੀ ਇਸ ਪਿੰਡ ਦਾ ਨਹੀਂ ਸੀ, ਉਹ ਕਿਹੜੇ ਪਿੰਡ ਦਾ ਸੀਗਾ ਜੀ? ਉਹ ਫਤਿਹ ਰਾਈ ਜਿਹੜਾ ਮੈਂ ਜੀ ਇੰਨਾ ਸੁਣਿਆ ਵੀ ਕੋਟ ਹਯਾਤ ਖਾਂ ਦਾ ਥਾ। ਇਹ ਜਿਹੜੀ ਕੁੱਚਾਂ ਵਾਲੀ ਇਹ ਕੋਟ ਹਯਾਤ ਖਾਂ ਆ, ਨਵਾਬ ਸਰ ਸਿਕੰਦਰ ਹਯਾਤ ਦਾ ਪਿੰਡ ਵਾ, ਇਸ ਵਾਸਤੇ ਇਹਦਾ ਨਾਂ ਕੋਟ ਹਯਾਤ ਵਾ। ਤੇ ਸਾਦੇ ਅਸੀਂ ਜੱਟ ਕਾ ਕੰਮ ਆ ਕੁੱਚਾਂ ਵਾਲੀਆਂ। ਉੱਥੇ ਮੈਂ ਸੁਣਿਆ ਵੀ ਉੱਥੇ ਸਾਈਂ ਫਤਿਹ ਹੁੰਦਾ ਥਾ। ਜ਼ਿਆਦਾ ਮਾਲੂਮਾਤ ਲੈਣੀ ਤਾਂ ਉੱਥੇ ਕੁੱਚਾਂ ਵਾਲੀ ਚੱਲ ਜਾਓ, ਉਹ ਤੁਹਾਨੂੰ ਦੇ ਦੇਊਗੇ। ਸਿਆਣੇ ਸਾਰੇ ਇੱਕ ਦੂਜੇ ਨੂੰ ਦੱਸੇ ਹੀ ਦੇਊਗੇ। ਉੱਥੇ ਜਾ ਕੇ ਪਤਾ ਕਰ ਲਓ ਉਹਦਾ। ਉਸ ਹਾਲਾਤ ਦੇ ਮੁਤਾਬਕ ਹੁਣ ਜੀ ਉੱਥੇ ਖਰੇ ਸਿਆਣਾ ਬੰਦਾ ਹੈਗਾ ਜਾਂ ਨਹੀਂ ਹੈਗਾ, ਤੇ ਹੁਣ ਕਲਚਰ ਬਦਲ ਗਿਆ, ਲੋਕ ਬਦਲ ਗਏ, ਉਹ ਮਰ ਗਏ, ਖੱਪ ਗਏ, ਹੁਣ ਇਹ ਪਤਾ ਕੋਈ ਨਹੀਂ ਹੈਗੇ ਜਾਂ ਨਹੀਂ। ਅਗਾਂ ਪੁੱਛੋ ਹੁਣ ਉਹਨਾਂ ਦੀ ਕੋਈ ਔਲਾਦ ਦੇ ਬਾਰੇ ਨਹੀਂ ਪਤਾ ਵੀ ਔਲਾਦ ਹੈਗੀ ਆ? ਨਹੀਂ, ਇੱਥੇ ਹੁਣ ਹੈ ਨਹੀਂ, ਉਹ ਇੱਥੋਂ ਚਲੇ ਗਏ ਹੋਏ ਆ।
ਬਾਬਾ ਜੀ ਆਪਣੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਆ? ਸਾਡੇ ਆਲੇ ਦੁਆਲੇ ਜੀ ਝੰਡਿਆਂ ਵਾਲੀ ਅੱਛਾ 170 ਚੱਕ ਟਿੱਬੀ ਆ ਸਾਡੇ ਨਾਲ ਵਾ। ਅਗਾਂਹ ਸਾਡਾ 71 ਚੱਕ ਹੀ ਹੈ ਸਾਰਾ। ਹਾਂਜੀ ਕੋਟ ਹਜ਼ਾਤ ਖਾਂ ਆ, ਉਹ ਸਾਰੇ ਇੱਕੋ ਹੀ 71 ਚੱਕ ਵਾ। ਅਗਾਂਹ ਹੋਰ ਦੂਰ ਤੋਂ ਪੁੱਛਣਾ ਉਹ ਵੀ ਪੁੱਛ ਲਓ। ਇੱਧਰ ਯਾਤਰੀ ਆ, ਇੱਧਰ ਫੁੱਲਰ ਬੰਨੇ ਚੌਕ ਵਾ, ਉਹ ਮਲਿਆਂ ਵਾਲੀ ਆ। ਹਾਂਜੀ ਤੇ ਬਸ ਇਹ ਹੁਣ ਚਲੋ ਦੋ ਗੁਜਰਪੁਰੇ ਆ ਜੀ। ਗੁੱਜਰਪੁਰੇ ਦੋ ਆ ਜੀ, ਉਹ ਵੀ ਤੁਹਾਨੂੰ ਦੱਸ ਦਿੰਦੇ ਆ। ਇੱਕ ਨਹਿਰ ਵਾਲਾ, ਇੱਕ ਦੂਜਾ, ਇੱਕ ਬਾਲੀ ਕੇ ਆ, ਚੌਰੀ ਸਾਦਾ ਆ, ਹੋਰ ਗੁੱਜਰ ਵਾ। ਹੋਰ ਪੁੱਛੋ ਜਿਹੜਾ ਪੁੱਛਣਾ। ਇਹ ਨਾਂ ਪੁਰਾਣੇ ਹੀ ਆ ਜਾਂ ਨਾਂ ਬਦਲ ਦਿੱਤੇ ਆ? ਕਿਹੜੇ ਆਹ ਪਿੰਡਾਂ ਦੇ ਨਾਂ ਜਿਹੜੇ ਇਹ ਲੋਕਾਂ ਨੇ ਬਦਲ ਦਿੱਤੇ ਹੋਏ ਆ। ਗੁੱਜਰਪੁਰਾ ਉਦੋਂ ਤਾਂ ਗੁੱਜਰ ਇੱਥੇ ਹੈ ਹੀ ਨਹੀਂ ਸੀ। ਇਹ ਗੁੱਜਰ ਆ ਦਾ ਗੁੱਜਰਾਂ ਨੇ ਗੁੱਜਰਪੁਰਾ ਲਿਖ ਦਿੱਤਾ। ਉੱਥੇ ਸਾਡੇ ਕੋਲੋਂ ਵੀ ਬਦ ਚਲੇ ਗਏ ਸੀ ਚੌਧਰੀ ਫਜ਼ਲਦੀਨ ਸਾਹਿਬ ਗੁੱਜਰ, ਉਹ ਆ ਕੇ ਤਾਂ ਉੱਥੇ ਬਹਿ ਗਿਆ। ਇਹ ਦਰਅਸਲ ਜਿਹੜੇ ਗੁੱਜਰ ਬਰਾਦਰੀ ਜਿੰਨੀ ਨਾ ਆਈ ਆ, ਇਹ ਚੌਧਰੀ ਕਾਦਰਦੀਨ ਦੇ ਨਜ਼ਰੀਏ ਦੇ ਤਹਿਤ ਅਸੀਂ ਆਏ ਆ। ਮੈਂ ਤਾਂ ਪਹਿਲਾਂ ਹੀ ਸੀ, ਇਹ ਲੋਕ ਸਾਰੇ ਉਹਦੇ ਰਿਸ਼ਤੇਦਾਰ ਸੀ, ਬਰਾਦਰੀ ਸੀ, ਇੱਥੇ ਇਕੱਠੇ ਹੁੰਦੇ। ਉਹ ਚੌਧਰੀ ਸਾਹਿਬ ਬੜਾ, ਉਹਨੇ ਇੱਥੇ ਆਬਾਦ ਕਰ ਦਿੱਤੀ। ਗੱਲ ਇੱਥੋਂ ਜਾਣ ਵਾਲੇ ਜਿਹੜੇ ਨੱਥਾ ਸਿੰਘ ਹੋਣੀ ਸੀਗੀ ਜਾਂ ਉਹਨਾਂ ਦੇ ਪਰਿਵਾਰ ਵਾਲੇ, ਉਹ ਕਹਿੰਦੇ ਸੀ ਸਾਨੂੰ ਜਿਹੜਾ ਸਾਡਾ ਪਿੰਡ ਜਿਹੜਾ ਦਿਖਾਇਆ ਜਾਵੇ। ਔਰ ਇਹ ਦੋ ਬੰਦਿਆਂ ਦੀ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਸੀ, ਬੀਰਦੀਨ ਚੌਧਰੀ ਤੇ ਫੱਤਾ ਜਿਹੜਾ ਰਾਈ ਸੀ। ਇਹ ਤੁਸੀਂ ਦੱਸਦੇ ਆ ਵੀ ਇਸ ਪਿੰਡ ਦੇ ਨਹੀਂ ਸੀ, ਲੇਕਿਨ ਇਸ ਪਿੰਡ ਦੇ ਵਿੱਚ ਉਹਨਾਂ ਦਾ ਆਣ ਜਾਣ ਜ਼ਰੂਰ ਸੀਗਾ। ਬੀਰਦੀਨ ਵੀ ਇੱਥੇ ਵੀ ਰਾਈ ਬੀਰਦੀਨ ਸੀਗਾ। ਕੁੱਚਾਂ ਵਾਲੀ ਵੀ ਬੀਰਦੀਨ ਸੀਗਾ। ਇਹ ਹੁਣ ਪਤਾ ਨਹੀਂ ਹੈ ਜੀ। ਨਹੀਂ ਉਹਦੇ ਸਾਰੇ ਮਜਾਰੇ ਸੀ ਕੁੱਚਾਂ ਵਾਲੀ ਦੇ ਚੌਧਰੀ ਕਾਦਰਦੀਨ ਦੇ। ਕੋਈ ਪੁਰਾਣੀ ਇਮਾਰਤ, ਕੋਈ ਪੁਰਾਣੀ ਬਿਲਡਿੰਗ ਇਸ ਪਿੰਡ 'ਚ? ਪੁਰਾਣਾ ਇੱਥੇ ਕੁਲੀਆਂ ਸੀ, ਹੁਣ ਇਹ ਕੋਠੇ ਲੋਕਾਂ ਨੇ ਗੁਜ਼ਾਰਾ ਵਜੂਰਾ ਚੱਲ ਗਿਆ ਤਾਂ ਬਣਾ ਲਿਆ। ਹਾਂਜੀ ਜੇ ਪੁਰਾਣੀਆਂ ਜੇ ਪੁਰਾਣੀਆਂ ਦੇਖਣੀਆਂ ਤਾਂ ਵਿਛਾਨਾ ਹੁਣ ਬਣਾ ਲੈਂਦੇ ਹੋ। ਤੁਸੀਂ ਫੋਟੋ ਖਿੱਚ ਲਿਓ, ਲੈ ਜਾਇਓ। ਇਹ ਮਕਾਨ ਜਿਹੜੇ ਆ ਇਹ ਕੁਛ ਵੀ ਨਹੀਂ ਸੀ ਇੱਥੇ। ਸਿਰਫ ਅਸੀਂ ਚੌਧਰੀ ਕਾਦਰਦੀਨ ਦੀ ਨਜ਼ਰੀਏ ਦੇ ਤਹਿਤ ਆਏ ਹਾਂ। ਜ਼ਮੀਨ ਸਾਨੂੰ ਹੁਣ ਪਵਾਤੀ, ਜ਼ਮੀਨ ਸਾਨੂੰ ਮਿਲ ਗਈ। ਜ਼ਮੀਨ ਚੰਗੀ ਆ, ਮਾੜੀ ਨਹੀਂ। ਇੱਥੇ ਕੋਠੇ ਮਾੜੇ ਮੋਟੇ ਸੀਗੇ। ਉਹਦੇ 'ਚ ਇੱਕੋ ਹੀ ਨਸਲ ਦੇ ਅਸੀਂ ਬੰਦੇ ਆ ਸਾਰੇ, ਇੱਕੋ ਹੀ ਖਾਨਦਾਨ ਦੇ ਰਿਸ਼ਤੇਦਾਰ ਦੇ। ਚਲੋ ਜੇ ਕੋਈ ਬਾਹਰਲਾ ਵੀ ਉਹ ਵੀ ਰਿਸ਼ਤੇਦਾਰ ਵਾ, ਉਹ ਸਾਰੇ ਇੱਥੇ ਗੁਜ਼ਾਰਾ ਮੁਜ਼ਾਰਾ ਕਰੀ ਜਾਂਦੇ। ਹੁਣ ਲੋਕਾਂ ਦੇ ਹਾਲਾਤ ਬਦਲ ਗਏ ਆ। ਹਾਂਜੀ ਆਹ ਤਾਂ ਹੁਣ ਵਾਂਗੂ ਬਿਲਡਿੰਗਾਂ ਵੀ ਬਣੀ ਜਾਂਦੀਆਂ ਨੇ, ਸਭ ਕੁਝ ਹੀ ਬਣੀ ਜਾਂਦਾ। ਇਹ ਵੀ ਜਿਹੜੇ ਤੁਸੀਂ ਨਾਂ ਲੈਂਦੇ ਫਤਿਹ ਰਾਈ ਦਾ ਜਾਂ ਚੌਧਰੀ ਬੀਰਦੀਨ ਦਾ, ਇਹ ਵੀ ਬਾਹਰਲੇ ਪਿੰਡਾਂ 'ਚੋਂ ਇੱਥੇ ਕਿਤੇ ਆਉਣ ਜਾਣ ਸੀਗਾ ਥੋੜਾ ਬਹੁਤਾ, ਤਾਂ ਇਹਨਾਂ ਨੂੰ ਪਤਾ ਇਹ ਪਹਿਲੇ ਦੋਵੇਂ ਹੀ। ਇਹ ਕੁੱਚਾਂ ਵਾਲੀ ਦੇ ਕੋਟ ਹਜ਼ਾਤ ਖਾਂ ਦੇ, ਉੱਥੇ ਜਾ ਕੇ ਬੰਦਿਆਂ ਦਾ ਪਤਾ ਕਰ ਲਓ। ਵੈਸੇ ਇਹ ਆ ਵੀ ਬੀਰਦੀਨ ਇੱਥੇ ਸੀਗਾ ਸਹੀ ਰਾਈ, ਤੇ ਚੌਧਰੀ ਤਾਂ ਨਹੀਂ ਸੀ। ਚੌਧਰੀ ਤਾਂ ਇੱਕੋ ਹੀ ਸਾਈਜ਼ ਪਿੰਡ ਦੇ ਵਿੱਚ, ਦੂਆ ਚੌਧਰੀ ਹੈ ਨਹੀਂ ਸੀ ਕੋਈ, ਹੋਰ ਨਹੀਂ ਸੀ। ਚੌਧਰੀ ਕਾਦਰਦੀਨ ਸਾਰਾ ਉਹਦੇ ਮੁਤਲਕ ਪੁੱਛ ਲਓ ਜੇ ਕੋਈ ਪੁੱਛਣਾ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਸੀ ਜੀ ਕਰਾਰ ਵਾਲੇ। ਇੱਥੇ ਬਜ਼ੁਰਗਾਂ ਕੋਲੋਂ ਗੱਲਬਾਤ ਪੁੱਛੀ ਆ, ਲੇਕਿਨ ਉਹ ਜਿਹੜੇ ਬੰਦੇ ਦੱਸਦੇ ਸੀ ਜਿਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਸੀ, ਜਿਨ੍ਹਾਂ 'ਚ ਇੱਕ ਦਾ ਨਾਂ ਚੌਧਰੀ ਬੀਰਦੀਨ ਤੇ ਇੱਕ ਬਾਬਾ ਫੱਤਾ ਸੀਗਾ ਜੀ। ਉਹ ਹਾਂਜੀ ਫੱਤਾ ਜਿਹੜਾ ਦੱਸਦੇ ਆ ਜੀ, ਉਹ ਫੱਤਾ ਸਾਈਂ ਦੇ ਨਾਂ 'ਤੇ ਸੀਗਾ ਜੀ। ਕੋਈ ਫਤਿਹ ਰਾਈ ਔਰ ਬੀਰਦੀਨ ਦਾ ਪਤਾ ਲੱਗਾ ਜੀ ਕਿ ਨਾਲ ਦੇ ਪਿੰਡ ਕੁੱਚਾਂ ਵਾਲੀ ਵਿੱਚ ਰਹਿੰਦੇ ਸੀ। ਹੁਣ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਕੁੱਚਾਂ ਵਾਲੇ ਜਾ ਰਹੀ ਹੈ ਜੀ। ਉੱਥੇ ਜਾ ਕੇ ਪਤਾ ਕਰਦੇ ਆ ਕਿ ਇਸ ਨਾਂ ਦੇ ਬੰਦੇ ਇਸ ਪਿੰਡ ਵਿੱਚ ਹੈਗੇ ਆ ਜਾਂ ਇਸ ਦੁਨੀਆ ਤੋਂ ਚਲੇ ਗਏ ਆ ਜੀ। ਔਰ ਦੇਖਦੇ ਆ ਕਿ ਜੀ ਇਸ ਨਾਂ ਦੇ ਬਜ਼ੁਰਗ ਉਸ ਪਿੰਡ 'ਚ ਸਾਨੂੰ ਮਿਲਦੇ ਆ ਕਿ ਨਹੀਂ ਮਿਲਦੇ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਕੋਟ ਹਜ਼ਾਤ ਖਾਂ, ਚੱਕ ਨੰਬਰ 171। ਇਹਨੂੰ ਕੁੱਚਾਂ ਵਾਲੀ ਵੀ ਕਹਿੰਦੇ ਸੀਗੇ। ਇੱਥੇ ਸਾਨੂੰ ਪਤਾ ਲੱਗਾ ਸੀ ਵੀ ਇੱਥੇ ਜਿਹੜੇ ਬਜ਼ੁਰਗ ਆ ਨਾ ਜੀ, ਜਿਹੜੇ ਰਹਿੰਦੇ ਆ, ਉਹਨਾਂ ਨੂੰ ਫਤਿਹ ਰਾਈ ਦੇ ਬਾਰੇ ਥੋੜ੍ਹੀ ਬਹੁਤੀ ਮਾਲੂਮਾਤ ਹੈਗੀ। ਆਪਾਂ ਇਹਨਾਂ ਕੋਲ ਪੁੱਛਣਾ ਜੀ। ਬਾਬਾ ਜੀ ਆਪਣਾ ਪਹਿਲੇ ਤਾਂ ਨਾਂ ਦੱਸੋ। ਨਾਮ ਮੇਰਾ ਮੁਹੰਮਦ ਵੀ। ਤੁਸੀਂ ਜਾਣਦੇ ਹੋ ਜੀ ਜਿਹੜੇ ਬਜ਼ੁਰਗ ਆਪਣੇ ਫਤਿਹ ਰਾਈ ਹੁੰਦਾ ਸੀ, ਉਹਦੇ ਬਾਰੇ ਜਾਣਦੇ ਹੋ ਜੀ? ਫਤਿਹ ਰਾਈ ਆ ਵੇਖਿਆ ਹੈ ਇੱਥੇ। ਅੱਛਾ ਅੱਗੋਂ ਸਾਨੂੰ ਇਸ ਗੱਲ ਦਾ ਪਤਾ ਅਸੀਂ ਕਿ ਉਦੋਂ ਨਾ ਹੌਲੇ ਸਨ। ਅੱਛਾ ਇਹ ਦੇਰ ਦੀ ਗੱਲ ਹੈ, ਹੁਣ ਦੀ ਗੱਲ ਨਹੀਂ। ਉਹਦੀ ਸ਼ਕਲ ਤਾਂ ਯਾਦ ਹੋਣੀ ਕਿੱਦਾਂ ਦਾ ਸੀ? ਨਹੀਂ ਜੀ ਸਾਨੂੰ ਕੋਈ ਸ਼ਕਲ ਦਾ ਯਾਦ ਨਹੀਂ। ਉਹ ਤਾਂ ਪਤਾ ਸੀ ਵੀ ਫਤਿਹ ਰਾਈ ਹੈਗਾ ਸੀ। ਫਤਿਹ ਰਾਈ ਹੈਗਾ। ਉਹ ਭਲਾ ਕੀ ਕੰਮ ਕਰਦਾ ਹੁੰਦਾ ਸੀ? ਵਾਹੀ ਕਰਦਾ, ਠੇਕੇ ਜ਼ਮੀਨ ਇੱਥੇ। ਅੱਛਾ ਠੇਕੇ ਜ਼ਮੀਨ। ਇਹ ਕੋਈ ਪਤਾ ਥੋੜਾ ਬਹੁਤਾ ਵੀ ਪਹਿਲੇ ਉਹ ਆ ਜਿਹੜਾ ਕਰਾਰ ਵਾਲਾ ਪਿੰਡ, ਉਹਦੇ ਵਿੱਚ ਵੀ ਵਾਹੀ ਬੀਜੀ ਕਰਦੇ ਰਹੇ ਆ? ਨਹੀਂ ਉਹ ਨਹੀਂ, ਉੱਥੇ ਉਹਦੇ ਇੱਥੇ ਹੀ ਰਹੇ ਨੇ ਪਹਿਲੋਂ ਤੋਂ ਸਿੱਖਾਂ ਦੇ ਵੇਲੇ ਦੇ ਉਹ ਇੱਥੇ ਰਹੇ। ਅੱਛਾ ਹੋ ਸਕਦਾ ਸਿੱਖਾਂ ਵੇਲੇ ਉੱਥੇ ਵਾਹੀ ਕਰਦੇ ਹੋਣ। ਨਹੀਂ ਸਾਨੂੰ ਪਤਾ ਹੀ ਨਹੀਂ, ਸਿੱਖ ਦੇਖੇ ਹੀ ਨਹੀਂ ਤੇ। ਅੱਛਾ ਠੀਕ ਹੈ। ਹਾਂ
ਤੇ ਕਿਸੇ ਸਿੱਖ ਦੇ ਨਾਂ ਦਾ ਵੀ ਨਹੀਂ ਬਜ਼ੁਰਗਾਂ ਤੋਂ ਸੁਣਿਆ। ਠੀਕ ਨਾ ਉਹ ਨਹੀਂ ਮੈਂ ਮੈਂ ਜਾਣਨਾ ਪਤਾ ਇੱਥੇ ਹੈ ਮੈਂ ਉਹਦਾ। ਵੇਖਿਆ ਬਾਬਾ ਸਾਈਂ ਪੱਤਾ, ਪਰ ਹੁਣ ਅਸੀਂ ਤੇ ਬੱਚੇ ਇਹਨਾਂ ਤੋਂ ਵੀ ਬੱਚੇ ਆ। ਸਾਈਂ ਪਤਾ ਉਹ ਕੋਈ ਹੋਰ ਨਾ ਆਵੇ ਤੁਹਾਨੂੰ ਇਹ ਗੱਲ ਕਰਨਾ ਕਿ ਇਹਦੇ ਬਾਰੇ ਤਾਂ ਹੀ ਕਹਿਣਾ ਕਿ ਤੁਸੀਂ ਉਹ ਰਾਈ ਸੀਗਾ, ਉਹ ਰਾਈ ਸੀ ਸਿੰਧ ਚਲੇ ਗਏ। ਹਾਂ ਇੱਕ ਹੋਰ ਸੀ ਫੱਤੂ ਤੇ ਫੱਤਾ, ਐ ਵੇਖਿਆ ਨਾ ਗੱਲ ਨਿਕਲੀ ਕੋਈ ਹੋਰ। ਉਹ ਬਹੁਤੇ ਹੀ ਵਡੇਰੇ ਸਨ ਜਦੋਂ ਅਸੀਂ ਵੇਖੇ ਨੇ ਦੋਵੇਂ। ਹਾਂ ਉਹ ਹੋਣੇ ਆ ਫਿਰ। ਕਿਉਂਕਿ ਅਸੀਂ ਤੇ ਇਹਨਾਂ ਤੋਂ ਵੀ ਛੋਟੇ ਆ, ਇਹਨਾਂ ਮਾਮਾ ਨਾਲ ਅਸੀਂ ਬੱਚੇ ਆ, ਉਦੋਂ ਇਹਨਾਂ ਛੋਟੇ ਬੱਚਿਆਂ ਛੋਟੇ ਨਾਲ। ਹਾਂ। ਲੇਕਿਨ ਬਾਬਾ ਸਾਈਂ ਬਿਲਕੁਲ ਦੇ ਹੀ ਅਸੀਂ ਮੈਂ ਹੋ ਵੇਖਿਆ ਗਏ। ਇੱਥੇ ਅੱਛਾ ਉਹ ਹੈਗੇ ਸੀ। ਜੈ ਅੱਜ ਜਦੋਂ ਦੀ ਉਹਨਾਂ ਦੀ ਗੱਲ ਹੈ। ਸਿੱਖਾਂ ਦੀ। ਉਹ ਵੀ ਇੱਥੇ ਰਹੇ ਨੇ ਪਿੰਡ 'ਚ। ਦੋ ਭਰਾ ਸਨ, ਕਿਹੜੇ ਕਿਹੜੇ? ਇੱਕ ਦਾ ਨਾਂ ਸੀ ਦੂਜਾ ਫੱਤਾ ਤੇ ਇੱਕ ਦਾ ਨਾਂ ਸੀ ਦੂਜਾ ਫੱਤੂ। ਆ ਫਿਰ ਉਹ ਸਾਨੇ ਇਹ ਨਹੀਂ। ਅੱਛਾ ਉਹ ਫਿਰ ਕਿੱਥੇ ਚਲੇ ਗਏ ਹੁਣ? ਮਰ ਮੁੱਕ ਗਏ ਹੋਣੇ ਨੇ, ਪਤਾ ਨਹੀਂ ਕਿਹੜੇ ਪਾਸੇ ਗਏ ਨੇ। ਉਦੋਂ ਹੀ ਉਹ ਬੜੇ ਵਡੇਰੇ ਹੋਏ ਸਨ ਜੀ। ਅੱਛਾ ਹਾਂ। ਯਾਨੀ ਉਹਨਾਂ ਦੀ ਕੋਈ ਨਸਲ ਆਲਾ ਔਲਾਦ ਕੋਈ ਨਹੀਂ ਹੈ? ਕੋਈ ਪਤਾ ਨਹੀਂ ਸਾਨੂੰ ਉਹਨਾਂ ਦੀ ਅੱਗੋਂ ਨਸਲ ਦਾ। ਅੱਛਾ ਬੰਦੇ ਹੈਗੇ ਸੀ ਉਹਦਾ? ਬੰਦੇ ਹੈਗੇ ਹਨ ਦੋ। ਦੋਸਤੋ ਇਸ ਪਿੰਡ ਦੇ ਵਿੱਚ ਵੀ ਸਾਨੂੰ ਜਿਹੜੇ ਬਜ਼ੁਰਗ ਮਿਲੇ ਆ ਉਹਨਾਂ ਦੇ ਕੋਲੋਂ ਵੀ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ, ਲੇਕਿਨ ਇੱਕ ਹੋਰ ਬਜ਼ੁਰਗ ਦਾ ਪਤਾ ਲੱਗਿਆ ਜੀ ਕਿ ਉਹਨਾਂ ਨੂੰ ਉਹਨਾਂ ਦੇ ਬਾਰੇ ਬਹੁਤ ਜ਼ਿਆਦਾ ਪਤਾ ਜੀ, ਔਰ ਇੱਕ ਦੂਜੇ ਨਾਲ ਉਹਨਾਂ ਦੀ ਹਲਪ ਜਾਲੀ ਦੀ ਵੀ ਸਾਂਝ ਸੀ, ਬਹਿਣ ਖਲੋਣ ਵੀ ਉਹਨਾਂ ਦਾ ਸਾਂਝਾ ਸੀ। ਹੁਣ ਅਸੀਂ ਉਹਨਾਂ ਬਜ਼ੁਰਗਾਂ ਦੀ ਤਰਫ ਜਾ ਰਹੇ ਹਾਂ ਜੀ। ਸਾਡੇ ਨਾਲ ਜੁੜੇ ਰਹੋ ਜੀ, ਔਰ ਜਾ ਕੇ ਪਤਾ ਕਰਦੇ ਹਾਂ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਦੀ ਫੈਮਿਲੀ ਦੇ ਬਾਰੇ ਕਿੰਨਾ ਕੁ ਮਾਲੂਮਾਤ ਹੈ ਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਕਰਾਰ ਵਾਲੇ ਆਈ ਸੀ, ਜਿੱਥੇ ਕਿ ਸਾਡੇ ਮਿੱਤਰ ਮਹਿੰਦਰ ਹੋਣਾ ਨੇ ਸਾਨੂੰ ਭੇਜਿਆ ਸੀ ਕਿ ਸਾਡੇ ਬਾਓ ਅਜਦਾਦ ਸਾਡੇ ਵੜਕੇ ਇਸ ਪਿੰਡ ਵਿੱਚੋਂ ਉੱਠ ਕੇ ਗਏ ਆ। ਉਹਨਾਂ ਦੇ ਪਿੰਡ ਦੀ ਵੀ ਵੀਡੀਓ ਬਣਾਈ ਆ, ਔਰ ਇੱਕ ਦੋ ਬਜ਼ੁਰਗਾਂ ਦਾ ਉਹਨਾਂ ਨੇ ਨਾਂ ਲਿਆ ਸੀ ਜਿਹੜੇ ਕਿ ਉਸ ਪਿੰਡ ਦੇ ਵਿੱਚ ਨਹੀਂ ਮਿਲੇ। ਫਿਰ ਅਸੀਂ ਇੱਕ ਹੋਰ ਪਿੰਡ ਵਿੱਚ ਗਏ, ਉੱਥੋਂ ਵੀ ਇੱਕ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ, ਉੱਥੇ ਵੀ ਨਹੀਂ ਮਿਲੇ। ਤੇ ਫਿਰ ਇੱਕ ਬਜ਼ੁਰਗਾਂ ਦਾ ਸਾਨੂੰ ਪਤਾ ਲੱਗਾ ਸੀ ਵੀ ਉਹਨਾਂ ਨੂੰ ਉਹਨਾਂ ਦੇ ਬਾਰੇ ਥੋੜ੍ਹੀ ਜਿਹੀ ਮਾਲੂਮਾਤ ਆ, ਇਸ ਕਰਕੇ ਅਸੀਂ ਹੁਣ ਤੀਸਰੇ ਥਾਂ ਬਜ਼ੁਰਗਾਂ ਦੇ ਕੋਲ ਆਏ ਹਾਂ। ਤੇ ਮੌਸਮ ਵੀ ਅੱਜ ਬਹੁਤ ਜ਼ਿਆਦਾ ਗਰਮ ਆ, ਤਕਰੀਬਨ ਕੋਈ 47-48 ਡਿਗਰੀ ਟੈਂਪਰੇਚਰ ਆ ਜੀ। ਬਾਬਾ ਜੀ ਹੁਣਾਂ ਕੋਲੋਂ ਉਹਨਾਂ ਦੀ ਗਵਾਹੀ ਲੈਣੇ ਥੋੜ੍ਹੀ ਜੀ। ਬਾਬਾ ਜੀ ਆਪਣਾ ਨਾਂ ਦੱਸੋ ਪਹਿਲੇ, ਕੀ ਆ ਹਾਂ ਨਾਂ ਕੀ ਆਪਣਾ? ਮੁਹੰਮਦ ਸ਼ਰੀਫ, ਅੱਛਾ ਜੀ। ਆਪਣੀ ਕਿਹੜੀ ਕੌਮ ਬਰਾਦਰੀ? ਬਾਜਵੇ ਜੱਟ। ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਬਾਬਾ ਜੀ, ਇਹ ਇੱਕ ਫੱਤਾ ਰਾਈ ਦੇ ਬਾਰੇ ਸਾਨੂੰ ਦੱਸੋ ਵੀ ਇਸ ਪਿੰਡ 'ਚ ਫੱਤਾ ਰਾਈ ਹੈਗਾ ਸੀਗਾ? ਸਾਡੇ ਕੋ ਮੇਰੇ ਨਾਲ ਕਮਾਲ ਛੇੜਦੇ ਰਹੇ, ਕਮਾਲ ਪੀਂਦੇ ਰਹੇ ਵੇਲੇ ਨੇ ਤੇ ਅੱਛਾ ਮਤਲਬ ਠੀਕ ਠਾਕ ਸੀ, ਅੱਛਾ ਯੋਰ ਜਵਾਨ ਸੀ ਮੈਂ। ਹਾਂ ਹਾਂ ਸਿੱਖਾਂ ਨਾਲ 12-13 ਸਾਲ ਕੰਮ ਰਾਜ ਕੇ ਕੀਤਾ। ਅੱਛਾ ਉਦੋਂ ਰਵਾਸ਼ੀ ਬਾਈ ਫੜ ਲਿਆ ਤੁਮੀ ਲੈ ਕਿ ਨਹੀਂ, ਹਾਂ ਹਾਂ ਸੁਹਾਗੇ ਬੋਰੀਆਂ ਚੁੱਕਣੀਆਂ। ਅੱਛਾ ਉਹ ਜ਼ਮਾਨੇ 3 ਮਣ ਮਿੱਟੀ ਨਾਲ ਚੁੱਕ ਛੱਡਦਾ ਤੋੜ ਵਾਹ ਕੇ। ਜੀ ਵਾਹ, ਵਾਹ ਜੀ ਉਹ ਜ਼ਮਾਨਾ ਹੁਣ ਤਗੜੇ ਜਵਾਨ ਸੀ ਤੁਸੀਂ। ਹੁਣ ਤੇ ਗਿਆ, ਹੁਣ ਤੇ 100 ਤੋਂ ਉੱਤੇ ਜਾ ਰਿਹਾ ਮੈਂ, ਹੁਣ ਤੇ ਮੋੜਾ ਹੋ ਗਿਆ, ਹੁਣ ਤੇ ਮੋੜਾ ਹੋ ਗਿਆ। 104 ਸਾਲ ਦੱਸਦੇ ਆ ਜੀ ਉਮਰ ਹੋ ਗਈ ਹੈ, ਤੇ ਬਜ਼ੁਰਗ ਹਲੇ ਮਾਸ਼ਾਅੱਲਾ ਠੀਕ ਠਾਕ ਆ, ਡੰਗਰ ਚਾਰ ਲੈਂਦੇ ਆ। ਆਹ, ਬਾਬਾ ਜੀ ਇਹ ਫੱਤਾ ਰਾਈ ਜਿਹੜਾ ਇਹ ਕਿਸ ਤਰ੍ਹਾਂ ਦਾ ਸੀ ਬੰਦਾ, ਤੁਸੀਂ ਥੋੜਾ ਜਿਹਾ ਦੱਸਿਓ। ਬੜਾ ਚੰਗਾ ਸੀ, ਅੱਛਾ ਵਰਤਣ ਵਾਲਾ, ਹਾਂ ਬੰਦੇ ਨੂੰ ਆ ਕੇ ਵੇਖ ਖੁਸ਼ ਹੋਣ ਵਾਲਾ। ਅੱਛਾ ਗਿਆ ਕੋਈ ਸ਼ਾਇਦ ਆਸ ਮੈਦ ਵਾਲਾ, ਹਾਂ ਹਾਂ ਬੜਾ ਚੰਗਾ ਸੀ। ਯਾਨੀ ਕਿ ਮੇਲ ਵਰਤਾਲ ਵਾਲਾ ਬੰਦਾ ਸੀਗਾ। ਆਹ, ਬੜਾ ਚੰਗਾ ਸੀ। ਇਹ ਆਪਣੇ ਇੱਥੇ ਸਿੱਖ ਜਿਹੜੇ ਸੀ ਕਰਾਰ ਵਾਲੇ ਰਹਿੰਦੇ, ਆਹੋ ਉਹਨਾਂ ਦਾ ਨਾਮ ਇੱਕ ਆਤਮਾ ਸਿੰਘ ਸੀ। ਇਹਨਾਂ ਦੇ ਬਾਰੇ ਜਾਣਦੇ ਥੋੜਾ ਜਿਹਾ? ਭਗਤ ਸਿੰਘ, ਆਤਮਾ ਸਿੰਘ, ਹਾਂ ਸਰੈਣ ਸਿੰਘ, ਹਾਂ ਹਾਂ ਹੂੰ, ਹਾਂ ਸੰਤਾ ਸਿੰਘ। ਆਹੋ ਨੱਥਾ ਸਿੰਘ, ਵੀਰ ਸਿੰਘ। ਅੱਛਾ ਨੱਥਾ ਸਿੰਘ ਦੇ ਬਾਰੇ ਜਾਣਦੇ ਹੋ ਤੁਸੀਂ? ਆਹ ਸਾਨੂੰ ਨੱਥਾ ਸਿੰਘ ਦੇ ਜਿਹੜੇ ਫੈਮਿਲੀ ਉਹਨਾਂ ਨੇ ਭੇਜਿਆ ਅੱਜ ਇੱਥੇ। ਆਹ, ਨੱਥਾ ਸਿੰਘ ਕਿਹੋ ਜਿਹਾ ਬੰਦਾ ਸੀਗਾ ਜੀ? ਉਹ ਵੀ ਚੰਗਾ ਸੀ, ਅੱਛਾ ਬੜੇ ਚੰਗੇ ਸਨ। ਅੱਛਾ ਅੱਛਾ ਬਾਬਾ ਜੀ ਮੈਨੂੰ ਨੱਥਾ ਸਿੰਘ ਦੇ ਬਾਰੇ ਦੱਸੋ ਥੋੜਾ ਜਿਹਾ, ਉਹਨਾਂ ਦੀ ਫੈਮਿਲੀ 'ਚ ਕਿਹੜੇ ਕਿਹੜੇ ਜੀ ਸੀਗੇ? ਬੜਾ ਚੰਗਾ ਨੱਥਾ ਸਿੰਘ। ਅੱਛਾ ਸਾਡੇ ਕੋਲ ਵੀ ਬਾਈ ਹਾਂ ਇਕੱਠਿਆਂ ਘਰ ਬਾਣੇ ਪੱਤਰ ਹੋਣੇ ਨਾ, ਹਾਂ ਤੂੰ ਮੇਰੇ ਮੈਂ ਤੇਰੇ ਇਕੱਠਿਆਂ ਹਾਲਿਆ ਕੋ ਵੀ ਬੀਜ ਆਉਣੀ ਹੈ। ਬੁੱਢੇ ਹੋ ਗਿਆ, ਗੱਲ ਦੀ ਲੈਤਨ ਮੈਨੂੰ ਆਪਣਾ ਆਵਾਜ਼ ਆਪ ਪੈਦਾ ਲੱਗਦਾ ਹੈ। ਉਹ ਦੰਦ ਹੈ ਨਹੀਂ ਨਾ ਮੂੰਹ 'ਚ ਆਪਣੇ ਹੁਣ, ਹੈਂ? ਦੰਦਾਂ ਦੀ ਵਜ੍ਹਾ ਤੋਂ ਮਸਲਾ ਬਣ ਗਿਆ। ਨਹੀਂ ਨਾ ਉਮਰ, ਮੇਰੀ ਉਮਰ ਕਾਫੀ ਹੋ ਗਈ। ਅੱਛਾ ਬਾਬਾ ਜੀ ਜਿਹੜਾ ਫੱਤਾ ਸੀਗਾ ਇਹ ਨੱਥਾ ਸਿੰਘ ਉਹਨਾਂ ਦੀ ਵਾਹੀ ਕਰਦਾ ਸੀ? ਆਹ ਉਹਨਾਂ ਦੀ ਕਰਦਾ ਸੀ, ਆਹ ਹੌਲੀ ਤੇ ਬਾਂਦਾ ਸੀਗਾ। ਆਹ, ਅੱਛਾ ਅੱਛਾ ਇਹ ਸੱਚ ਬਣ ਕੁੱਚਾ ਸੀ ਨਵਾਬ ਕਤਰ ਚੱਕ ਚ। ਹਾਂ ਹਾਂ ਉਹਨਾਂ ਦੇ 50-60 ਮਰਬੇ ਜ਼ਮੀਨ ਸੀ। ਹੁਣ ਇੱਕ ਭਰਾ ਰੱਖੀ 2-3 ਮਰਬੇ, ਉਹ ਵੀ ਠੇਕੇ ਦੇ ਛੱਡਦਾ, ਅੱਛਾ ਦੂਜੀ ਸਭ ਵੇਚੜੀ ਏ। ਇਹਨਾਂ ਨੇ ਨੱਥੇ ਸਿੰਘ ਉਹਨਾਂ ਨੇ ਕੋਈ ਟਾਂਗਾ ਵੀ ਰੱਖਿਆ ਸੀ ਉਸ ਵਕਤ? ਆ ਰੱਖਿਆ ਸੀ, ਟਾਂਗਾ ਹਨਾ? ਰੱਖਿਆ ਸੀ 4 ਡੰਗ। ਹਾਂ 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 ਬੜੇ ਕਾਰੋਬਾਰ ਸਨ। ਡਾਂਗਾਂ ਵਾਲੇ ਬੰਦੇ ਗਿਣੇ ਜਾਂਦੇ ਸੀ ਹਨਾ, ਡਾਂਗ ਸੋਟੇ ਵਾਲੇ। ਆਹੋ, ਇਹ ਦੱਸੋ ਵੀ ਕਾਫ ਕਹਿ ਗਿਆ ਸੀ ਜਾਂਦੀ ਵਾਰ ਮਜਨੂ ਦੇ ਲਾਂ ਕੋਲ ਨਾ ਕੱਢਿਓ ਗੋਰ ਮੇਰੀ ਕਬਰ।
ਜਿਉਂਦੇ ਹੋਦਾ ਕੁਝ ਨਹੀਂ, ਕਦਰ ਪਤਾ ਮਰ ਗਿਆ ਦੀ ਕਿਹੜੀ ਇਹ ਲੋੜ ਮੇਰੀ, ਲੈ ਲਾਂ ਇੱਥੇ ਉੱਥੇ ਦੋ ਜਹਾਨ ਦੀ ਚੋਰ ਮੇਰੀ। ਅੱਛਾ, ਜਿਹੜਾ ਬੀਰਦੀਨ ਸੀਗਾ ਉਹਦੇ ਬਾਰੇ ਦੱਸੋ ਥੋੜਾ ਜਿਹਾ। ਉਹ ਵੀ ਚੰਗਾ ਸੀ, ਚੌਧਰੀ ਬੰਦਾ ਸੀ। ਬੜਾ ਚੰਗਾ ਬੰਦਾ। ਅੱਛਾ, ਆਹ। ਉਹਦੀ ਔਲਾਦ ਕਿਤੇ ਬੈਠੀ ਆ? ਉਹ ਹੁਣ ਬਾਰੇ ਨਿਕਲ ਗਈ, ਕੋਈ ਹਿਸਾਬ ਨਹੀਂ ਰਿਹਾ। ਅੱਛਾ, ਕੋਈ ਕਿਤੇ ਇੱਕ ਫੱਤੇ ਰਾਈ ਦੀ ਕੋਈ ਹਦਵਾਣਿਆਂ ਤੋਂ ਕੋਈ ਗੱਲਬਾਤ ਕਿਸੇ ਨਾਲ ਹੋਈ ਸੀ, ਉਹਦੇ ਬਾਰੇ ਕੋਈ ਪਤਾ ਆ? ਆਤਮਾ ਸਿੰਘ ਉਹਨਾਂ ਨੇ ਖੁੰਡੇ ਨਾਲ ਕੁੱਟੇ ਸੀਗੇ ਬੰਦੇ, ਉਹ ਗੱਲ ਦਾ ਪਤਾ? ਕੁੱਟੇ ਸਨ। ਉਹ ਦੱਸੋ ਕੀ ਹੋਇਆ ਸੀ? ਬਿਲਕੁਲ ਠੀਕ ਹੀ ਹੋ। ਹਾਂ, ਹਾਂ ਭਾਈ, ਬਿਲਕੁਲ ਠੀਕ ਹੀ ਹੋ। ਅੱਛਾ, ਕੁੱਟੇ ਫੰਡੇ ਗਏ, ਫੜੇ ਗਏ, ਹਾਂ, ਮੁੜ ਸੁਲਾ ਹੋਈ, ਛੋਟੀ ਛਡਾ ਗਏ। ਅੱਛਾ, ਆਹੋ, ਹੁਣ ਬੰਦੇ ਆਂਦੇ ਨੇ ਨੱਕ ਰਹਿ ਜਾਂ ਘਰ ਰਹਿ, ਘਰ ਰੱਖੀ ਦਾ ਨੱਕ ਤੇ ਗੰਦਾ ਹੁੰਦਾ ਹੈ, ਜਦੋਂ ਸੁਣਕਣਾ ਹੋਵੇ ਉਹ ਕਰੀਚ ਨਹੀਂ ਆਉਂਦੀ, ਫਿਰ ਸਾਫ਼ ਕਰ ਲਈ ਮੁੱਲ ਨਹੀਂ ਆਉਂਦੀ। ਨੱਕ ਘਰ ਰੱਖੀ ਦਾ, ਅੱਗਾ ਸਵਾਰੀ ਦਾ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਸੀਗੀ ਜੀ ਫੁੱਲਰਵਾਨ ਚੌਕ ਕਰਾਰ ਵਾਲੇ ਪਿੰਡ ਦੇ ਵਿੱਚ, ਤੇ ਮੁਖਤਲਿਫ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਕੇ ਮਹਿੰਦਰ ਹੋਣਾ ਦੇ ਜਿਹੜੇ ਬਾਬਾ ਦਾਸ ਸੀ ਉਹਨਾਂ ਦੇ ਬੜਕੇ, ਉਹਨਾਂ ਦੀਆਂ ਥੋੜ੍ਹੀਆਂ ਬਹੁਤੀਆਂ ਗਵਾਹੀਆਂ ਮਿਲੀਆਂ, ਲੋਕਾਂ ਨੇ ਗਵਾਹੀ ਦਿੱਤੀ ਕਿ ਉਹ ਬੰਦੇ ਹੈਗੇ ਸੀ ਇੱਥੇ। ਤੇ ਅਸੀਂ ਇਸ ਪਿੰਡ ਨੂੰ ਲੱਭਣ ਲਈ ਬੜੀ ਮਿਹਨਤ ਕੀਤੀ। ਪਹਿਲੇ ਅਸੀਂ ਗਏ ਸੀ ਮੱਕੂਆਣੇ ਦੇ ਕੋਲ ਕਰਾਰ ਵਾਲਾ ਸੀ, ਅਸੀਂ ਉਸ ਪਿੰਡ 'ਚ ਗਏ ਸੀ, ਲੇਕਿਨ ਉਹ ਪਿੰਡ ਜਿਹੜਾ ਸੀ ਉਹ ਟੋਟਲ ਕਮੋਕਾ ਬਰਾਦਰੀ ਜਿਹੜੇ ਕਿ ਲੋਕਲ ਲੋਕ ਸੀਗੇ, ਨਾ ਪਾਕਿਸਤਾਨ ਬਣਨ ਤੋਂ ਪਹਿਲੇ ਇੱਥੋਂ ਕੋਈ ਗਿਆ ਤੇ ਨਾ ਆਇਆ, ਉਹ ਕਈਆਂ ਨਸਲਾਂ ਤੋਂ ਉੱਥੇ ਰਹਿਣ ਵਾਲੇ ਸੀ। ਫਿਰ ਸਾਨੂੰ ਪਤਾ ਲੱਗਾ ਕਿ ਕਰਾਰ ਵਾਲਾ ਹੈਗਾ ਆ ਫੁੱਲਰਵਾਨ ਚੌਕ ਸ਼ੇਖੂਪੁਰਾ ਦੇ ਵਿੱਚ। ਫਿਰ ਅਸੀਂ ਅੱਜ ਇੱਥੇ ਆਏ ਸੀਗੇ, ਗਰਮੀ ਵੀ ਬਹੁਤ ਜ਼ਿਆਦਾ ਸੀ ਤੇ ਬਜ਼ੁਰਗ ਵੀ ਸਾਨੂੰ ਬੜੇ ਔਖੇ ਲੱਭੇ, ਲੇਕਿਨ ਇਹ ਆ ਕਿ ਸਾਨੂੰ ਆਉਣ ਦਾ ਇਹ ਮੁੱਲ ਪੈ ਗਿਆ ਕਿ ਸਾਨੂੰ ਜਿਹੜੇ ਬਜ਼ੁਰਗ ਜਿਹੜੇ ਸੀਗੇ ਉਹਨਾਂ ਨੇ ਉਹਨਾਂ ਦੇ ਖਾਨਦਾਨ ਦੀ ਗਵਾਹੀ ਦੇ ਦਿੱਤੀ। ਇਨਸ਼ਾਅੱਲਾ ਫਿਰ ਕਿਸੇ ਨਵੇਂ ਬਜ਼ੁਰਗ ਦੇ ਨਾਲ ਕਿਸੇ ਨਵੇਂ ਪਿੰਡ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ।